ਸਿੱਧੂ ਸਾਹਿਬ, ਇਹ ਪਹਿਲੇ ਖੁਸ਼ਕਿਸਮਤ ਜਿਹੜਾ ਬਗੈਰ ਵੀਜ਼ੇ ਤੋਂ ਆਏ ਤੁਸੀਂ ਪਹਿਲੇ ਜਥੇ ਦੇ ਵਿੱਚ, ਕਿਵੇਂ ਫੀਲ ਹੋ ਰਿਹਾ ਬਾਬੇ ਦਰ ਤੇ ਆ ਕੇ? ਦੇਖੋ, ਇਹ ਬਾਬੇ ਦੀ ਕਿਰਪਾ ਹੈ। ਅਸੀਂ 72 ਸਾਲ ਪਹਿਲਾਂ ਇਸ ਸਥਾਨ ਨੂੰ ਬੇਦਾਵਾ ਕਰਕੇ ਗਏ ਸੀ। ਅਸੀਂ ਇਸ ਸਥਾਨ ਨੂੰ ਆਪ ਛੱਡ ਕੇ ਗਏ ਸੀ, ਚਾਹੇ ਸਾਡੀ ਮਜਬੂਰੀ ਸੀ, ਸਾਡੇ ਬਜ਼ੁਰਗਾਂ ਦੀ ਜੋ ਵੀ ਸੀਗੀ, ਪਰ ਇਹ ਸਾਨੂੰ ਬਾਬੇ ਦੀ ਅਸੀਂ ਜਿਹੜੀ ਦਾਤ ਹੈ, ਅਸੀਂ ਮੈਂ ਮੰਨਦਾ ਜਾਂ ਉਹਨਾਂ ਦੀ ਹੈਗੀ ਹੈਗੀ। ਬਾਕੀ ਹਾਲਾਤ ਬਦਲੇ, ਜਿਵੇਂ ਵੀ ਜੋ ਪਿਆਰ ਮੁਹੱਬਤ ਜੋ ਇਮਰਾਨ ਖਾਨ ਨੇ ਸਾਨੂੰ ਦਿੱਤੀ ਹੈ, ਸ਼ਾਇਦ ਅੱਜ ਦੀ ਘੜੀ ਸਾਨੂੰ ਕੋਈ ਹੋਰ ਨਹੀਂ ਕਰ ਰਿਹਾ ਹੈ। ਤੇ ਉਮੀਦ ਕਰਦੇ ਹਾਂ ਕਿ ਜਿਹੜੇ ਸਾਡਾ ਬਾਰਡਰ ਹੈਗਾ, ਬਾਰਡਰ ਅਸੀਂ ਅੱਜ ਜਿਵੇਂ ਬਰਲਿਨ ਦੀ ਵਾਲ ਦਾ ਟੁੱਟਣ ਦਾ 30ਵਾਂ ਵਰ੍ਹੇਗੰਢ ਹੈਗੀ, ਰੱਬ ਬਾਬਾ ਨਾਨਕ ਮਿਹਰ ਕਰੂਗਾ, ਬਾਰਡਰ ਦੀ ਤਾਰ ਪੱਟੀ ਜਾਊਗੀ। ਮੈਂ ਸਿੱਧੂ ਸਾਹਿਬ ਨੇ ਵੀ ਕਿਹਾ, ਨਵਜੋਤ ਸਿੱਧੂ ਸਾਹਿਬ ਨੇ ਵੀ ਲਾਂਘਾ ਜਿਹੜਾ ਵਾ ਜੇ ਬਾਗੇ ਦੀ ਵਾਲੀ ਜਿਵੇਂ ਬਰਲਿਨ ਦੀ ਦੀਵਾਰ ਟੁੱਟੀ, ਇਸੇ ਤਰ੍ਹਾਂ ਹੀ ਹੋਵੇ ਅੰਮ੍ਰਿਤਸਰ। ਕੱਲਾ ਕਰਤਾਰਪੁਰ ਅਸੀਂ ਤਾਂ ਕਹੀਏ ਅਸੀਂ ਸਵੇਰੇ ਕਿ ਸਾਡੇ ਬੱਚੇ ਇੱਥੇ ਪੜ੍ਹਨ, ਤੁਹਾਡੇ ਬੱਚੇ ਉੱਥੇ ਪੜ੍ਹਨ, ਅਸੀਂ ਕਿਉਂ ਇੱਕ ਦੂਜੇ ਤੋਂ ਰਹੀਏ? ਹੁਣ ਅਸੀਂ ਚੰਡੀਗੜ੍ਹ ਜਾਣਾ, ਫਿਰ ਅਸੀਂ ਲਾਹੌਰ ਪੜ੍ਹੀ ਜਿਵੇਂ ਸਾਡੇ ਪਹਿਲਾਂ ਅਸੀਂ ਪੜ੍ਹਦੇ ਹੁੰਦੇ ਸੀ ਬੱਚਿਆਂ ਨੂੰ। ਕਿੰਨੇ ਲੋਕ ਆਏ ਤੁਸੀਂ ਅੱਜ? ਮੇਰੇ ਖਿਆਲ ਅਸੀਂ ਕਰੀਬ 500 550 ਦੇ ਕਰੀਬ ਆਏ ਹੋਵਾਂਗੇ। ਠੀਕ ਹੈ, ਪੱਕੀ ਲਿਸਟ ਤਾਂ ਨਹੀਂ ਸਾਡੇ ਕੋਲ। ਕੱਲ ਤੋਂ ਸੰਗਤ ਸ਼ੁਰੂ ਹੋ ਜਾਏਗੀ? ਕੱਲ ਤੋਂ ਸੰਗਤ ਸ਼ੁਰੂ ਹੋ ਜਾਏਗੀ, ਤੇ ਜਿਨ੍ਹਾਂ ਦੀ ਰਜਿਸਟ੍ਰੇਸ਼ਨ ਹੋ ਚੁੱਕੀ ਹੈ। ਜਿਹਨਾਂ ਦੀ ਰਜਿਸਟ੍ਰੇਸ਼ਨ ਹੋ ਚੁੱਕੀ। ਠੀਕ ਹੋ ਗਿਆ, ਬਹੁਤ ਸ਼ੁਕਰੀਆ ਜੀ। ਤੁਸੀਂ ਉਹਨਾਂ ਖੁਸ਼ਕਿਸਮਤ ਨੂੰ ਜਿਹੜੇ ਪਹਿਲੇ ਜਥੇ ਦੇ ਨਾਲ ਬਗੈਰ ਵੀਜ਼ੇ ਤੋਂ ਆਏ। ਤੁਹਾਨੂੰ ਮੁਬਾਰਕਾਂ, ਬਹੁਤ ਬਹੁਤ ਮੁਬਾਰਕਾਂ। ਸ਼ੁਕਰੀਆ ਜੀ, ਸਾਰੀ ਸੰਗਤ ਨੂੰ ਮੁਬਾਰਕਾਂ। ਜੇ ਤੁਸੀਂ ਉਹ ਇਹ ਸਰਕਾਰ ਲੈਂਦੇ, ਸਾਨੂੰ ਇਮਰਾਨ ਖਾਨ ਤੁਹਾਨੂੰ ਮਿਲਿਆ ਤਾਂ ਸਾਨੂੰ ਵੀ ਉਹਨੇ ਸਾਨੂੰ ਕੁਛ ਨਾ ਕੁਛ ਦਿੱਤਾ ਨਾ, ਸਾਨੂੰ ਵੀ ਦਿੱਤਾ ਹੈਗਾ। ਸ਼ੁਕਰੀਆ, ਮਿਹਰਬਾਨੀ। ਲਓ ਜੀ, ਨੈਟਵਰਕ ਬੰਦ ਸੀ ਅੱਜ ਸਾਰਾ ਦਿਨ, ਸੋ ਹੁਣ ਹੀ PM ਇਮਰਾਨ ਖਾਨ ਗਏ ਨੇ ਇੱਥੋਂ, ਤੇ ਆਪਾਂ ਥੋੜ੍ਹਾ ਜਿਹਾ ਮੈਂ ਕਿਹਾ ਉਹਨਾਂ ਨੂੰ ਲਾਈਵ ਕਰ ਦਈਏ ਜਿੰਨੇ ਸਾਡੇ ਵੇਖਣ ਵਾਲੇ ਨੇ ਉਹਨਾਂ ਨਾਲ। ਆਪਣਾ ਨਾਮ ਦੱਸੋ ਇਹਨਾਂ ਨੂੰ। ਬਿਲਕੁਲ ਸਾਈਡ ਤੋਂ ਬਾਰਡਰ, ਅਸੀਂ ਅੱਜ ਕਰਤਾਰਪੁਰ ਸਾਹਿਬ ਆਏ ਸਾਂ। ਰਿਕਾਰਡਿੰਗ ਆਪਾਂ ਸੁਬਾਹ ਵੀ ਥੋੜ੍ਹੇ ਲਾਈਵ ਹੋਏ ਸਾਂ, ਫਿਰ ਪ੍ਰਾਈਮ ਮਿਨਿਸਟਰ ਆਫ ਪਾਕਿਸਤਾਨ ਦੀ ਇੰਗੇਜਮੈਂਟ ਦੀ ਵਜ੍ਹਾ ਨਾਲ ਇੱਥੇ ਜੈਮਰਸ ਵਗੈਰਾ ਜਿਹੜੇ ਲੱਗ ਗਏ ਸਨ। ਸਾਰਿਆਂ ਨਾਲੋਂ ਮਜ਼ੇਦਾਰੀ ਦੀ ਗੱਲ ਹੈ ਕਿ ਇੱਥੇ ਅੱਜ ਜਿੰਨੇ ਵੀ ਪਾਕਿਸਤਾਨੀ ਸਨ ਜਿਹੜੇ ਇੱਥੇ ਪਹੁੰਚੇ, ਤੇ ਇੰਡੀਆ ਤੋਂ ਜਿਹੜੇ ਆਏ, ਸਾਰੇ ਨਾਲ ਘੁਲ ਮਿਲ ਕੇ ਇਹ ਜਿਹੜਾ ਈਵੈਂਟ ਸੀ ਅੱਜ ਦਾ ਇੰਜੋਏ ਕੀਤਾ। ਨਵਜੋਤ ਸਿੰਘ ਸਿੱਧੂ ਦੀ ਤਕਰੀਰ ਤੇ ਦੂਜੇ ਸਾਰਿਆਂ ਨੇ ਇੱਥੇ ਤਕਰੀਰਾਂ ਕੀਤੀਆਂ। ਨਵਜੋਤ ਸਿੰਘ ਸਿੱਧੂ ਸਾਹਿਬ ਨੇ ਮੰਗ ਰੱਖੀ ਕਿ ਕਿਉਂ ਨਾ ਬਾਰਡਰ ਜਿਹੜਾ ਵਾ ਖੋਲ੍ਹ ਦਿੱਤਾ ਜਾਏ, ਆਉਣ ਜਾਣ ਜਿਹੜਾ ਬਣ ਜਾਏ, ਸਾਰੇ ਗੁਰੂ ਧਾਮਾਂ ਤੇ ਖੁੱਲ੍ਹੇ ਲੋਕ ਜਿਹੜੇ ਵਾ ਆਉਣ ਜਾਣ। ਲਾਲੀ ਜੀ ਥੋੜਾ ਜਿਹਾ ਲਾਈਵ ਚੱਲਣ ਡਿਆ ਆਪਣਾ। ਹਾਂਜੀ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਲਾਲੀ ਜੀ ਕਿੱਥੋਂ ਆਏ ਹੋ ਤੁਸੀਂ? ਅਸੀਂ ਇਹਦਾ ਕੰਮ ਹੈਗਾ ਨਿਊਜ਼ੀਲੈਂਡ ਜੀ। ਨਿਊਜ਼ੀਲੈਂਡ ਤੋਂ। ਕਿਵੇਂ ਲੱਗ ਰਿਹਾ ਇੱਥੇ ਆ ਕੇ? ਬਹੁਤ ਵਧੀਆ ਲੱਗ ਰਿਹਾ ਜੀ। ਸਾਡੇ ਕੋਲ ਲਫ਼ਜ਼ ਨਹੀਂ ਹੈ ਕਿ ਅਸੀਂ ਬਿਆਨ ਕਰ ਸਕੀਏ ਕਿੰਨਾ ਸਾਡਾ ਮਾਣ ਮਹਿਸੂਸ ਹੋ ਰਿਹਾ ਹੈ। ਮਾਣ ਮਹਿਸੂਸ ਹੋ ਰਿਹਾ? ਬਹੁਤ ਮਾਣ ਮਹਿਸੂਸ ਹੋ ਰਿਹਾ ਜੀ, ਬਹੁਤ ਪਿਆਰ ਮਿਲ ਰਿਹਾ। ਅੱਛਾ, ਕਿੱਦਣ ਦੇ ਆਏ ਹੋ ਤੁਸੀਂ? 2 ਦਿਨ ਹੋ ਗਏ ਮੇਰੇ ਖਿਆਲ? ਨਹੀਂ, ਸਾਨੂੰ ਹੋ ਗਿਆ ਜੀ ਹਫ਼ਤਾ ਹੀ ਹੋ ਗਿਆ ਜੀ। ਕਿਵੇਂ ਲੱਗਾ ਲੋਕਾਂ ਦਾ ਸੁਭਾਅ, ਪਿਆਰ? ਬਹੁਤ ਵਧੀਆ ਜੀ, ਬਹੁਤ ਵਧੀਆ, ਬਹੁਤ ਜ਼ਿਆਦਾ ਪਿਆਰ ਕੀਤਾ। ਜਿਹੜਾ ਅੱਜ ਕੋਰੀਡੋਰ ਖੁੱਲਾ, ਇਹਦੇ ਵੱਲੋਂ ਕੀ ਕਹਿਣਾ ਚਾਹੋਗੇ? ਕੋਰੀਡੋਰ ਜਿਹੜਾ ਖੁੱਲਾ ਜੀ, ਬਹੁਤ ਵਧੀਆ। ਇਹ ਵੀ ਦੋਹਾਂ ਸਰਕਾਰਾਂ ਦੀ ਬੜੀ ਕਹਿ ਲਓ ਵੀ ਸ਼ਲਾਘਾਯੋਗ ਕਦਮ ਹੈ ਇਹਨਾਂ ਦਾ। ਤਾਂ ਸਭ ਤੋਂ ਜ਼ਿਆਦਾ ਇਮਰਾਨ ਖਾਨ ਸਾਹਿਬ ਨੇ, ਜਿਨ੍ਹਾਂ ਨੇ 10-11 ਮਹੀਨਿਆਂ ਦੇ ਵਿੱਚ ਇੰਨਾ ਵੱਡਾ ਕਾਰਜ ਕਰ ਦਿੱਤਾ, ਉਹਨਾਂ ਨੂੰ ਤਾਂ ਜੀ ਸਲਾਮ ਹੈ। ਬਹੁਤ ਮਿਹਰਬਾਨੀ, ਬਹੁਤ ਸ਼ੁਕਰੀਆ। ਇਹ ਸਾਡੇ ਨਾਲ ਨੇ ਡਾਕਟਰ ਦਲਵੀਰ ਸਿੰਘ ਪੰਨੂ ਸਾਹਿਬ। ਪੰਨੂ ਸਾਹਿਬ ਦੀ ਰੀਸੈਂਟਲੀ ਬੁੱਕ ਲਾਂਚ ਹੋ ਗਈ ਆ, ਦਿਸ ਹੈ ਸਿੱਖ ਹੈਰੀਟੇਜ ਬਿਯੋਂਡ ਬਾਰਡਰਸ। ਸੋ ਡਾਕਟਰ ਸਾਹਿਬ ਥੋੜਾ ਜਿਹਾ ਮੋਂਗਾ ਸਾਹਿਬ ਵੀ ਸਾਡੇ ਕੋਲ ਆ ਗਏ ਨੇ PTC ਪੰਜਾਬੀ ਤੋਂ।
ਮੰਗਾ ਸਾਹਿਬ ਇੱਥੇ ਆਓ ਲਾਗੇ ਥੋੜਾ ਜਿਹਾ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਹੈ? ਮੋਂਗਾ ਸਾਹਿਬ ਨੇ ਪੀਟੀਸੀ ਪੰਜਾਬੀ ਤੋਂ। ਮੋਂਗਾ ਸਾਹਿਬ ਪਹਿਲਾਂ ਤੁਸੀਂ ਦੱਸ ਦਿਓ, ਡਾਕਟਰ ਸਾਹਿਬ ਨਾਲ ਫਿਰ ਗੱਲ ਕਰਦੇ ਹਾਂ। ਪਹਿਲੇ ਉਹਨਾਂ ਲੋਕਾਂ ਚੋਂ ਜਿਹੜੇ ਪਹਿਲੇ ਜਥੇ 'ਚ ਆਏ ਵਿਦਆਊਟ ਵੀਜ਼ਾ। ਮੈਂ ਆਪਣੇ ਆਪ ਨੂੰ ਬਹੁਤ ਕਰਮਾਂ ਵਾਲਾ, ਬਹੁਤ ਵਡਭਾਗਾ ਸਮਝਦਾ ਕਿ ਮੈਂ ਉਦੋਂ ਵੀ ਇੱਥੇ ਆਇਆ ਸੀ ਜਦੋਂ ਇਮਰਾਨ ਖਾਨ ਸਾਹਿਬ ਨੇ ਨੀਂਹ ਪੱਥਰ ਰੱਖਿਆ ਸੀ, ਗਰਾਊਂਡ ਬ੍ਰੇਕਿੰਗ ਸੈਰਮਨੀ ਹੋਈ ਸੀ। ਹਾਂਜੀ। ਅੱਜ ਫਿਰ ਪਹਿਲੇ ਜਥੇ 'ਚ ਲਾਂਘਾ ਖੁੱਲ੍ਹਣ ਤੋਂ ਬਾਅਦ ਮੈਨੂੰ ਆਉਣ ਦਾ ਮੌਕਾ ਮਿਲਿਆ। ਕੋਟਨ ਕੋਟ ਸ਼ੁਕਰਗੁਜ਼ਾਰ ਹਾਂ ਮੈਂ ਧੰਨ ਗੁਰੂ ਨਾਨਕ ਦੇਵ ਜੀ ਦਾ, ਜਿਨ੍ਹਾਂ ਨੇ ਇਸ ਮੁਕੱਦਸ ਸਥਾਨ ਦੇ ਦਰਸ਼ਨ ਬਖਸ਼ੇ ਹੈ। ਅੱਜ ਉਹਨਾਂ ਦੀ ਕਿਰਪਾ ਦੇ ਨਾਲ, ਉਹਨਾਂ ਦੀ ਕਰਾਮਾਤ ਦੇ ਨਾਲ ਹੀ ਜਿਹੜਾ ਲਾਂਘਾ ਖੁੱਲ੍ਹਿਆ। ਦੋਨਾਂ ਸਰਕਾਰਾਂ ਦਾ, ਭਾਰਤ ਪਾਕ ਸਰਕਾਰਾਂ ਦਾ ਧੰਨਵਾਦ ਹੈ, ਜਿਨ੍ਹਾਂ ਨੇ ਤਲਖੀ ਭਰੇ ਸੰਬੰਧਾਂ ਦੇ ਬਾਵਜੂਦ ਸਿੱਖਾਂ ਦੀ ਭਾਵਨਾਵਾਂ ਦੀ ਤਰਜਮਾਨੀ ਕੀਤੀ ਹੈ, ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਿਆ। ਔਰ ਅੱਜ ਇਹ ਵੀ ਖਾਸ ਗੱਲ ਹੈ ਕਿ ਜਿੰਨੇ ਸੰਗਤਾਂ ਦੇ ਨਾਲ ਮੈਂ ਗੱਲਬਾਤ ਕੀਤੀ ਹੈ, ਉਹਨਾਂ ਨੂੰ ਆਸਾਂ ਵੀ ਤਾਂ ਜਾਗੀਆਂ ਕਿ ਸ਼ਾਇਦ ਹੁਣ ਜਲਦ ਹੀ ਦੋਨੋਂ ਮੁਲਕਾਂ ਦੇ ਸੰਬੰਧ ਹੋਰ ਵਧੀਆ ਹੋਣਗੇ ਤੇ ਹੋਰ ਪਵਿੱਤਰ ਗੁਰਧਾਮ ਜਿਹੜੇ ਧੰਨਵਾਦ। ਬਹੁਤ ਸ਼ੁਕਰੀਆ ਤੁਹਾਡਾ ਡਾਕਟਰ ਸਾਹਿਬ। ਡਾਕਟਰ ਦਲਵੀਰ ਸਿੰਘ ਪੰਨੂ ਸਾਹਿਬ, ਸਿੱਖ ਹੈਰੀਟੇਜ ਬਿਯੋਂਡ ਦਾ ਬਾਰਡਰਸ। ਇਹ ਡਾਕਟਰ ਸਾਹਿਬ ਦੀ ਬੁੱਕ ਰਿਲੀਜ਼ ਹੋਈ ਹੈ ਰੀਸੈਂਟਲੀ। ਦੂਜੀ ਮੁੱਖ ਵਿਖਾਲੀ ਸੀ ਲੈਲਪੁਰ, ਤੀਜੀ ਲਾਹੌਰ ਜੀ। ਡਾਕਟਰ ਸਾਹਿਬ ਪਹਿਲਾਂ ਤਾਂ ਥੋੜਾ ਜਿਹਾ ਬੁੱਕ ਬਾਰੇ ਥੋੜਾ ਜਿਹਾ ਦੱਸੋ। ਸਭ ਤੋਂ ਪਹਿਲਾਂ ਤੁਸੀਂ ਗਲਤ ਕਿਹਾ ਕਿ ਤੁਹਾਡੀ ਬੁੱਕ ਇਹ ਆਪਣੀ ਬੁੱਕ ਹੈ। ਆਪਣੀ ਬੁੱਕ। ਹਾਂਜੀ। ਤੁਸੀਂ ਜਿੰਨਾ ਇਹਦੇ ਵਿੱਚ ਮੇਰਾ ਸਾਥ ਦਿੱਤਾ ਹੈ ਤੁਹਾਨੂੰ ਪਤਾ ਹੀ ਹੈ, ਮੈਂ ਸ਼ਬਦ ਨਾਲ ਬਿਆਨ ਨਹੀਂ ਕਰ ਸਕਦਾ, ਇੰਨੇ ਸਾਲ ਹੋ ਗਏ ਆਪਾਂ ਨੂੰ ਲੱਗਿਆ ਨੂੰ। ਸੋ ਇਹ ਮੈਂ ਨਹੀਂ ਸਮਝਦਾ ਕਿ ਇਹ ਨਾਮ ਇੱਥੇ ਜੇ ਲਿਖੋ ਗਿਆ ਦਲਵੀਰ ਸਿੰਘ ਪੰਨੂ ਤੇ ਇਹ ਮੇਰੀ ਕਿਤਾਬ ਹੈਗੀ ਹੈ। ਮਤਲਬ ਇਹਦੇ ਵਿੱਚ ਦਾ ਇੱਕ ਇੱਕ ਅੱਖਰ ਤੁਸੀਂ ਸਾਰੇ ਜਿੰਨੇ ਵੀ ਪਾਕਿਸਤਾਨ 'ਚ ਆਪਣੇ ਦੋਸਤ ਹੈਗੇ ਆ ਜਿਨ੍ਹਾਂ ਨੇ ਇਹਦਾ ਸਾਥ ਦਿੱਤਾ ਹੈ, ਮਤਲਬ ਸਾਰਿਆਂ ਦੀ ਤਰਜਮਾਨੀ ਕਰਦੀ ਹੈ। ਮੈਂ ਇਹ ਨਹੀਂ ਚਾਹੁੰਦਾ ਕਿ ਕਿਸੇ ਨੂੰ ਵੀ ਇਹ ਲੱਗੇ ਵੀ ਇਹ ਸਿੱਖ ਲਿਖੀ ਜਾਂ ਸਿੱਖ ਦੀ ਕਿਤਾਬ ਹੈ। ਇਹ ਜ਼ਿਆਦਾਤਰ ਲੋਕ ਪਾਕਿਸਤਾਨ ਦਾ ਹੈਰੀਟੇਜ, ਇਹ ਪਰਸਨਲ ਹੈਰੀਟੇਜ ਔਰ ਪਾਕਿਸਤਾਨ ਦੇ ਲੋਕਾਂ ਨੇ ਹੀ ਹੈਲਪ ਕੀਤੀ ਹੈ ਜ਼ਿਆਦਾ ਇਹਨੂੰ ਇਕੱਠਾ ਕਰਨ ਦੇ ਵਿੱਚ ਔਰ ਇਹਨੂੰ ਇੱਕ ਬੁੱਕ ਬਣਾਉਣ ਦੇ ਵਿੱਚ। ਸੋ ਇਸ ਕਰਕੇ ਸਭ ਤੋਂ ਪਹਿਲਾਂ ਤੁਹਾਡਾ ਸਭ ਦਾ ਸ਼ੁਕਰੀਆ। ਤੁਹਾਡਾ ਮਤਲਬ ਜਿਨ੍ਹਾਂ ਦਾ ਹੁਣ ਜਿਹੜੇ ਇੱਥੇ ਨਹੀਂ ਵੀ ਹੈਗੇ, ਜਿੰਨੇ ਵੀ ਫੋਟੋਗ੍ਰਾਫਰ, ਰਿਸਰਚ ਮਟੀਰੀਅਲ ਜਿਹਨਾਂ ਨੇ ਇਕੱਠਾ ਕਰਨ 'ਚ ਹੈਲਪ ਕੀਤੀ, ਸਭ ਦਾ ਬਹੁਤ ਬਹੁਤ ਧੰਨਵਾਦ। ਇਹਦੇ ਵਿੱਚ ਆਪਾਂ ਅਬਾਊਟ ਟੋਟਲ ਪਾਕਿਸਤਾਨ ਦੇ ਵਿੱਚ 250 ਦੇ ਕਰੀਬ ਸਿੱਖ ਹੈਰੀਟੇਜ ਬਿਲਡਿੰਗਸ ਜਿਹੜੀਆਂ ਡਾਕੂਮੈਂਟ ਕੀਤੀਆਂ, ਜਿਨ੍ਹਾਂ 'ਚੋਂ 84 ਦੇ ਕਰੀਬ ਆਪਾਂ ਇਸ ਪਹਿਲੇ ਵੋਲਿਊਮ ਦੇ ਵਿੱਚ ਲੋਕਾਂ ਲਈ ਸਾਹਮਣੇ ਲੈ ਕੇ ਆਏ ਹਾਂ। 3-4 ਦਿਨ ਹੋ ਗਏ ਮੈਨੂੰ ਪਾਕਿਸਤਾਨ ਦੀਆਂ ਵੱਡੀਆਂ ਯੂਨੀਵਰਸਿਟੀ ਵਿੱਚ ਹਿਸਟਰੀ ਡਿਪਾਰਟਮੈਂਟ 'ਚ ਗੱਲ ਕਰਦੇ ਹਾਂ, ਸਾਰਿਆਂ 'ਚ ਬਹੁਤ ਹੀ ਜ਼ਿਆਦਾ ਜੋਸ਼ ਹੈਗਾ ਇਹਦੇ ਬਾਰੇ। ਐਕਚੁਅਲੀ ਦੇਅਰ ਸੋ ਸਰਪ੍ਰਾਈਜ਼ ਕਿ ਇੰਨਾ ਕੁਝ ਇਕੱਠਾ ਹੈਗਾ ਸਾਡੀ ਹਿਸਟਰੀ ਦੇ ਵਿੱਚ, ਕਿਉਂਕਿ ਮੈਂ ਜ਼ਿਆਦਾਤਰ ਰੈਫਰੈਂਸਿਸ ਨੌਨ ਸਿੱਖ ਬੁੱਕਸ 'ਚੋਂ ਲਏ। ਉਹ ਜਦੋਂ ਬੱਚੇ ਉਹਨਾਂ ਨਾਲ ਗੱਲ ਕਰਦੇ ਆ, ਉਹਨਾਂ ਨੂੰ ਮੁਸਲਿਮ ਇਸਲਾਮਿਕ ਬੁੱਕਸ 'ਚੋਂ, ਪਰਸ਼ੀਅਨ ਸੋਰਸਿਸ 'ਚੋਂ, ਇੰਗਲਿਸ਼ ਬੁੱਕਸ 'ਚੋਂ ਸਾਈਟੇਸ਼ਨਸ ਮਿਲਦੀਆਂ, ਉਹ ਹੈਰਾਨ ਰਹਿ ਜਾਂਦੇ ਵੀ ਸਾਡੀ ਹਿਸਟਰੀ ਹੈ। ਮਤਲਬ ਉਹ ਕੱਲ੍ਹ ਨੂੰ ਇਹਨਾਂ ਨੂੰ ਇਹ ਸੋਚਣ ਦੀ ਲੋੜ ਨਹੀਂ ਵੀ ਇਹ ਤਾਂ ਜਥੇ ਆਏ ਸਾਲ 'ਚ 2 ਵਾਰੀ ਮੁੜ ਕੇ ਚਲੇ ਗਏ, ਬਿਲਡਿੰਗ ਨੂੰ ਸਾਂਭਣਗੇ। ਇਹ ਹਰੇਕ ਪਾਕਿਸਤਾਨ ਦੇ ਜ਼ਿਲ੍ਹੇ ਮੁਹੱਲੇ 'ਚ ਮੇਰੀ ਗੋਲ ਆ ਕਿ ਕੋਈ ਨਾ ਕੋਈ ਇਹੋ ਜਿਹੀ ਬਿਲਡਿੰਗ ਜਗ੍ਹਾ ਲੱਭ ਕੇ ਲੋਕਾਂ ਨੂੰ ਲੱਗੇ ਵੀ ਯਾਰ ਇਹ ਤਾਂ ਸਾਡਾ ਆਪਣਾ ਵਿਰਸਾ, ਸਾਡਾ ਆਪਣਾ ਆਪਣੀ ਵਿਰਾਸਤ ਹੈ। ਸੋ ਇਹ ਬੁੱਕ ਹੁਣ ਪਾਕਿਸਤਾਨ 'ਚ ਵੀ ਪਬਲਿਸ਼ ਹੋਈ ਹੈ, ਕੱਲ੍ਹ ਨੂੰ ਇੰਡੀਆ 'ਚ ਰਿਲੀਜ਼ ਹੋਣੀ ਹੈ। ਪਹਿਲਾਂ ਆਪਾਂ ਬਾਹਰ ਹੋਰ ਵੀ ਕਰਕੇ ਆਏ ਹਾਂ। ਅੱਛਾ ਜੀ, ਠੀਕ ਹੈ। ਡਾਕਟਰ ਸਾਹਿਬ ਇਹ ਜੀ ਅਵੇਲੇਬਲ ਕਿੱਥੇ ਹੋਣਾ? ਇਸ ਵੇਲੇ ਬੁੱਕ ਇਹ ਹੈ US ਐਂਡ ਕੈਨੇਡਾ 'ਚ Amazon ਤੇ ਅਵੇਲੇਬਲ ਹੈਗੀ ਹੈ। ਬਾਕੀ ਕੰਟਰੀਜ਼ ਅਗਲੇ 2-3 ਵੀਕ 'ਚ ਲਾਂਚ ਕੀਤੀ ਜਾਊਗੀ ਔਰ ਇੰਡੀਆ 'ਚ ਇਹ ਕੱਲ੍ਹ ਨੂੰ ਲਾਂਚ ਹੋਣੀ ਹੈ। ਅਸੀਂ Amazon ਤੇ ਬੁੱਕ ਜਿਹੜੀ ਅਵੇਲੇਬਲ ਹੈ, ਜਿਵੇਂ ਡਾਕਟਰ ਸਾਹਿਬ ਦੱਸਿਆ, ਇਹਦੇ ਵਿੱਚ ਵੀ ਕੁਝ ਦਿਨਾਂ ਤੱਕ ਅਵੇਲੇਬਲ ਹੋਗੀ। ਜਿਹੜੀਆਂ ਇੱਥੇ ਤਿਆਰੀਆਂ ਸਨ, ਜੋ ਇੱਥੇ ਦੇ ਬੰਦੋਬਸਤ ਕੀਤੇ ਗਏ ਹਨ, ਡਾਕਟਰ ਸਾਹਿਬ ਹੋਣਗੇ। ਅਸੀਂ ਮੋਗਾ ਸਾਹਿਬ ਨਾਲ ਗੱਲਬਾਤ ਕਰਦੇ ਹਾਂ। ਤੁਸੀਂ ਥੋੜਾ ਜਿਹਾ ਇੱਕ ਸੈਕਿੰਡ ਚਲ ਵੱਜ ਗਿਆ। ਆ ਦੇਖੋ ਜੀ ਆਲੇ ਦੁਆਲੇ ਇਹ ਉਹ ਜਗ੍ਹਾ ਸੀ ਜਿੱਥੇ ਨਵਜੋਤ ਸਿੰਘ ਸਿੱਧੂ ਐਂਡ ਇਮਰਾਨ ਖਾਨ ਜੀ ਬੈਠੇ ਸੀਗੇ ਔਰ ਇਸ ਵੇਲੇ ਪੰਡਾਲ ਖਾਲੀ ਹੋ ਗਿਆ। ਬਹੁਤ ਹੀ ਵਧੀਆ ਪ੍ਰੋਗਰਾਮ ਚੱਲਿਆ ਹੈ ਅੱਜ। तमाम दुनिया भर की संगतां ने टीवी पे भी वॉच किया है और हुण आफ्टर सीन है उस खूबसूरत जगह का जिथे अज जिथे प्राइम मिनिस्टर की एंगेजमेंट्स होंदियां ने उत्थे मतलब कैमरा ला दिते जांदे ने जी, सिक्योरिटी नूं मने रखना एक बॉर्डर भी बिल्कुल कोल जी। तो इस तो आपां तुहाडे रूबरू नहीं हो सकते। सुबह जिन्ना कीता सी लाइव तुहाडे तक दस्सी सी गल, बाकी बहुत जल्द थोड़ी देर तक तुहानूं अज दी जिहड़ी सैरेमनी है अज सारी रिकॉर्डिंग जिहड़ी है तुहाडे तक रखांगे। तुहाडी बड़ी खुशी की गल है, बड़े माण की गल कि असीं 4 साल तो डॉक्टर साहब तुसीं 8-10 साल हो गए लगे बुक ते, असीं तुहाडे नाल जुड़े सी। 4-5 साल की मेहनत सी कि आपां कोशिश करते हैं लोगों को आपसी इंटरैक्ट कराउण दी। वो किसी बल्कि किसी नहीं काफ़ी हद तक कामयाब भी होए हैं। जिवें तुसीं अज वेखिआ कॉरीडोर खुल गया, अपनी वो सोच वो साडे बाबिਆਂ ਦੀ दिलों की सांझ ਉਹਦੀ ही तर्जमानी अज सिद्धू साहब की जो गल करिए, सिद्धू साहब ने अज कहा जी
ਇਹ ਲਾਂਘਾ ਕੱਲਾ ਨਹੀਂ, ਇਹ ਹੋਰ ਵੀ ਜਿਹੜਾ ਵਾ ਵਿਦਆਊਟ ਵੀਜ਼ਾ ਜਿਹੜਾ ਵਾ ਉਹ ਕਰੋ। ਨਨਕਾਣਾ ਸਾਹਿਬ ਵੀ ਦੂਜੇ ਤਰ ਜਿਹੜੇ ਸਿੱਧੂ ਸਾਹਿਬ ਗਾਂ ਦਾ ਵੀ ਹੁਣ ਅਗਲਾ ਸਟੈਪ ਇੱਕ ਸੁਪਨਾ ਦਿਖਾ ਗਏ ਆ। ਇੱਕ ਸੁਪਨਾ ਦਿਖਾ ਗਏ। ਜੀ, ਸੋ ਜਿਹਦਾ ਫਿਲਮ ਮੁੱਕਣ ਦੇ ਅਗਲੀ ਸੀਕੁਅਲ ਦਾ ਦਿਖਾ ਦਿੰਦੇ ਆ ਨਾ, ਉਹਨਾਂ ਨੇ ਅੱਜ ਉਹੀ ਕੰਮ ਕੀਤਾ ਹੈ। ਪਾਕਿਸਤਾਨੀਆਂ ਦੇ ਵੱਲੋਂ ਵੀ ਮੈਨੂੰ ਬਾਹਰ ਦਾ ਪੁੱਛਿਆ ਜ਼ਿਆਦਾ ਕਿ ਅਸੀਂ ਪਾਕਿਸਤਾਨੀ ਕਿਵੇਂ ਉੱਧਰ ਜਾ ਸਕਾਂਗੇ ਇੰਡੀਆ ਸਾਈਡ ਤੇ। ਸੋ ਸਾਨੂੰ ਸੋਚਣਾ ਪਏਗਾ, ਕੁਝ ਕਰਨਾ ਪਏਗਾ, ਇਹਨਾਂ ਪੋਲਿਸਿਸ ਨੂੰ ਆਸਾਨ ਕਰਨਾ ਪਏਗਾ, ਦਿਲਾਂ 'ਚ ਨਰਮੀ ਪੈਦਾ ਕਰਨੀ ਪਏਗੀ ਤੇ ਨਫ਼ਰਤ ਨੂੰ ਦੂਰ ਕਰਨਾ ਪਏਗਾ। ਫਿਰ ਹੀ ਆਪਾਂ ਜਿਹੜਾ ਵਾ ਉਸ ਮੁਕਾਮ ਤੇ, ਉਸ ਗੋਲ ਤੇ ਪਹੁੰਚ ਸਕਦੇ ਹਾਂ ਜਿੱਥੇ ਜਿਸ ਲੈਵਲ ਤੇ ਦੂਜੇ ਸਾਰੇ ਮੁਲਕ ਖੜੇ ਨੇ ਅਸੀਂ ਉਹਨਾਂ ਤੋਂ ਬਹੁਤ ਪਿੱਛੇ ਹਾਂ। ਸਾਨੂੰ ਉਹਨਾਂ ਤੱਕ ਪਹੁੰਚਣ ਲਈ ਆਪਣੇ ਜ਼ਿਹਨ ਨੂੰ ਐਕਸਪੈਂਡ ਕਰਨਾ ਪਏਗਾ, ਆਪਣੀਆਂ ਸੋਚਾਂ ਨੂੰ ਬਦਲਣਾ ਪਏਗਾ, ਪਿਆਰ ਮੁਹੱਬਤ ਨੂੰ, ਅਮਨ ਨੂੰ ਅਪਣਾਉਣਾ ਪਏਗਾ। ਤੁਹਾਡਾ ਮਤਲਬ ਜੀ ਇੱਕ ਦੂਜੇ ਨਾਲ ਕੰਪੀਟੀਸ਼ਨ ਕਰਨਾ ਤਾਂ 올림픽ਸ 'ਚ ਕਰੀਏ, ਗੁਰਬਤ ਨੂੰ ਹਟਾਉਣ 'ਚ ਕਰੀਏ, ਕੁੜੀਆਂ ਦੀ ਐਜੂਕੇਸ਼ਨ 'ਚ ਕਰੀਏ, ਵਧੀਆ ਸੜਕਾਂ ਬਣਾਉਣ 'ਚ ਕਰੀਏ, ਜੌਬਸ 'ਚ ਕਰੀਏ। ਆਪਣਾ ਗੁਆਂਢੀ ਦੋਹਾਂ ਦੇਸ਼ਾਂ ਦਾ ਗੁਆਂਢੀ ਮੁਲਕ ਚੀਨ ਦੇਖੋ ਕਿੱਥੇ ਪਹੁੰਚ ਗਿਆ। ਠੀਕ ਹੈ, ਮਤਲਬ ਇਹ ਸੰਦੇਸ਼ ਅੱਜ ਦੀ ਇਹ ਲਾਂਘੇ ਤੋਂ ਜਾਂਦਾ ਆ ਤੇ ਇੱਕ ਦੂਜੇ ਨਾਲ ਮਿਲ ਕੇ ਪਿਆਰ ਮੁਹੱਬਤ ਨਾਲ ਚੱਲੀਏ ਤਾਂ ਕਿ ਦੋਵੇਂ ਦੇਸ਼ ਤਰੱਕੀ ਕਰਨ। ਅੱਜ ਵੇਖੋ ਮੈਂ ਫੇਰ ਆਨਾ ਵੀ ਡਾਕਟਰ ਸਾਹਿਬ 570 ਬੰਦੇ ਆਏ ਇੰਡੀਆ ਜੀ, ਮੈਨੂੰ ਕੋਈ ਵੀ ਨਹੀਂ, ਤਕਰੀਬਨ ਸਾਰੇ ਹੀ ਤਕਰੀਬਨ ਤੁਹਾਨੂੰ ਪਤਾ ਜਾਣਦੇ ਜੀ ਬਿਲਕੁਲ। ਤੇ ਇੱਕ ਜਿਹੜੇ ਕਿ ਆਪਾਂ ਬਹਿ ਗਏ ਉਧਰੋਂ ਆਏ ਇੱਧਰ ਆਏ ਤੇ ਲੋਕਾਂ ਦੇ ਵਿੱਚ ਜਿਹੜੀ ਖੁਸ਼ੀ ਸੀ ਉਹਦਾ ਅੰਦਾਜ਼ਾ ਨਹੀਂ ਲਾਇਆ। ਬਹੁਤ ਖੂਬਸੂਰਤ ਕਿਹਾ। ਲੋਕ ਆਪੇ ਟੋਲੀਆਂ ਬਣਾ ਕੇ ਥਾਂ ਥਾਂ ਤੇ ਬੈਠੇ ਆ ਜੀ, ਉਹ ਮੇਰਾ ਯਾਰ ਆ, ਉਹ ਮੇਰਾ ਆ, ਉਹ ਮੇਰਾ ਆ, ਬਹੁਤ ਪਿਆਰ ਸੀ। ਮਾਈਆਂ ਬਾਬੇ ਸਾਰੇ ਬੈਠੇ ਆ, ਉਹਨਾਂ ਨਾਲ ਇੱਕ ਦੂਜੇ ਨਾਲ ਗੱਪਾਂ ਮਾਰਨ ਦੇ। ਕਿੰਨਾ ਵਧੀਆ ਮਾਹੌਲ ਬਣਿਆ ਸੀ ਅੱਜ। ਬਿਲਕੁਲ। ਸੋ ਇਹੀ ਸਾਡੀ ਖੁਆਇਸ਼ ਆ, ਸੋਚ ਵੀ ਆ ਕਿ ਇਸ ਤਰ੍ਹਾਂ ਇਨ ਫਿਊਚਰ ਵੀ ਸਿਰਫ ਕੋਰੀਡੋਰ ਨਹੀਂ ਤੇ ਹੋਰ ਵੀ ਜਿੰਨੇ ਵੀ ਜਗ੍ਹਾ ਨੇ ਵਾਹਗਾ ਬਾਰਡਰ ਤੇ ਰੀਟਰੀਟ ਸੈਰੇਮਨੀ ਦੀ ਬਜਾਏ ਉੱਥੇ ਕੋਈ ਐਸਾ ਪ੍ਰੋਗਰਾਮ ਕੀਤਾ ਜਾਵੇ ਜਿੱਥੇ ਸਾਰੇ ਲੋਕ ਇਕੱਠੇ ਹੋਣ, ਜਿੱਥੇ ਨਫ਼ਰਤ ਨਾ ਵਿਖਾਈ ਜਾਵੇ, ਉੱਥੇ ਇੱਕ ਦੂਜੇ ਨਾਲ ਪਿਆਰ ਵਿਖਾਇਆ ਜਾਵੇ। ਤੁਸੀਂ ਬਿਲਕੁਲ ਸਹੀ ਕਹਿਣਾ। ਐਕਚੁਅਲੀ ਉੱਥੇ ਕੀ ਹੁੰਦਾ, ਜਦੋਂ ਜੋਸ਼ ਨਾਲ ਨਾਰਾ ਲਾਉਂਦੇ ਇੱਕ ਦੂਜੇ ਨੂੰ, ਉਹਦੇ ਜੀ ਚੇਅਰ ਤੇ ਥੋੜਾ ਜਿਹਾ ਉਹਨਾਂ ਨੂੰ ਰੱਖਣਾ ਪੈਂਦਾ ਤਾਂ ਕਿ ਕਿਉਂਕਿ ਦੋਹਾਂ ਦੇਸ਼ਾਂ ਦੇ ਲੋਕ ਆਪੋ ਆਪਣੇ ਨਾਅਰੇਬਾਜ਼ੀ ਇਸ ਤਰ੍ਹਾਂ ਕਰਦੇ ਆ। ਸੋ ਜਦੋਂ ਤੁਸੀਂ ਵਾਪਸ ਜਾਂਦੇ ਹੋ ਉੱਥੋਂ ਤਾਂ ਕੋਈ ਜ਼ਿਆਦਾ ਪਿਆਰ ਦੀ ਉੱਥੋਂ ਲੈ ਕੇ ਨਹੀਂ ਜਾਂਦੇ, ਕਿਉਂਕਿ ਉੱਥੇ ਸੈਰੇਮਨੀ ਕੀਤੀ ਇਸ ਸਟਾਈਲ ਨਾਲ ਜਾਂਦੀ ਆ, ਇੱਕ ਦੂਜੇ ਨੂੰ ਮੁੱਛਾਂ ਮਰੋੜ ਕੇ। ਹੱਥ ਜੋੜ ਕੇ ਦੋਵਾਂ ਸਰਕਾਰਾਂ ਨੂੰ ਹੀ ਰਿਕੁਐਸਟ ਵੀ ਕਿ ਸਭ ਤੋਂ ਪਹਿਲਾਂ ਇਹ ਜਿਹੜੀ ਰੀਟਰੀਟ ਸੈਰੇਮਨੀ ਆਪਾਂ ਕਰਦੇ ਆ, ਇਹਨੂੰ ਰੀਟਰੀਟ ਸੈਰੇਮਨੀ ਨੂੰ ਨਫ਼ਰਤ ਦੀ ਬਜਾਏ ਮੁਹੱਬਤ ਨਾਲ ਲੈ ਕੇ ਆਈਏ, ਪਿਆਰ ਨਾਲ ਲੈ ਕੇ ਆਈਏ। ਉੱਥੇ ਇਸ ਤਰ੍ਹਾਂ ਦਾ ਮਾਹੌਲ ਬਣੇ ਜਿੱਥੇ ਲੋਕ ਆ ਕੇ ਬਹਿਣ, ਇਕੱਠੇ ਮੂਵੀਜ਼ ਦਾ ਪ੍ਰਬੰਧ ਕਰ ਲਓ, ਇਕੱਠੇ ਐਂਟਰਟੇਨਮੈਂਟ ਦਾ ਪ੍ਰਬੰਧ ਕਰ ਲਓ, ਲੋਕ ਇੱਕ ਦੂਜੇ ਨੂੰ ਆ ਕੇ ਮਿਲ ਲੈਣ ਬਜਾਏ ਇਸ ਤਰ੍ਹਾਂ ਲੱਤਾਂ ਚੁੱਕ ਮਾਰਨ ਦੇ, ਕਿਉਂ ਨਾ ਹੱਥ ਮਿਲਾਉਣ ਦੇ ਮਿਲਣ। ਬਿਲਕੁਲ, ਉਹ ਵਧੀਆ ਨਾ ਹੋਏਗਾ। ਤੇ ਤੁਸੀਂ ਇੰਨੇ ਸਾਲਾਂ ਤੋਂ ਪੰਜਾਬੀ ਲਹਿਰ ਦੇ ਨਾਲ ਇੰਨੇ ਇੰਡੀਅਨ ਲੋਕਾਂ ਨੂੰ ਮਿਲੇ ਹੋ। ਅੱਜ ਮੇਰੇ ਖਿਆਲ ਪਹਿਲੀ ਵਾਰੀ ਸੀ ਜਦੋਂ ਬਹੁਤ ਸਾਰੇ ਤੁਹਾਡੇ ਜਾਣਨ ਵਾਲੇ ਪਹਿਚਾਨ ਜਾਂ ਤੁਹਾਡੀ ਸੋਹਣੀ ਪਰਸਨੈਲਿਟੀ ਕਰਕੇ ਤੁਹਾਨੂੰ ਦੂਰੋਂ ਪਛਾਣ ਲਿਆ। ਇਹ ਕਿਵੇਂ ਮਹਿਸੂਸ ਹੋਇਆ ਤੇ ਇੰਨੇ ਲੋਕਾਂ ਨੂੰ ਅੱਜ ਪਰਸਨਲੀ ਮਿਲ ਕੇ? ਮੈਂ ਕਹਿੰਦਾ ਜੀ ਬਹੁਤਾ ਲੱਗਦਾ ਨਹੀਂ, ਲੇਕਿਨ ਮਾਣ ਜ਼ਰੂਰ ਮਹਿਸੂਸ ਹੁੰਦਾ। ਹਾਂਜੀ, ਮਾਣ ਜ਼ਰੂਰ ਮਹਿਸੂਸ ਹੁੰਦਾ ਯਾਰ, ਚਲੋ ਆਪਾਂ ਕੁਝ ਨਾ ਕੁਝ ਮਿਹਨਤ ਕੀਤੀ ਹੈ। ਰਾਈਟ, ਕੁਝ ਨਾ ਕੁਝ ਮਿਹਨਤ ਕੀਤੀ ਹੈ ਤੇ ਉਹਦੇ ਸਦਕੇ ਲੋਕ ਸਾਨੂੰ ਜਾਣਦੇ ਆ, ਰਾਈਟ, ਲੋਕ ਸਾਨੂੰ ਪਿਆਰ ਕਰਦੇ ਆ। ਰਾਈਟ। ਆਹ ਵੇਖੋ ਹੁਣ ਮੈਂ ਤੁਹਾਨੂੰ ਵਿਖਾਵਾਂ, ਅਸੀਂ ਵੀ ਲਾਹੌਰ ਤੋਂ ਸਪੈਸ਼ਲ ਮਠਾਈਆਂ ਤੇ ਕੁਲਫੇ ਇੱਥੋਂ ਆਪਣੇ ਦੋਸਤਾਂ ਨੂੰ ਲਿਆ ਕੇ ਦਿੱਤੇ ਤੇ ਅੱਜ ਸਾਡੇ ਲਈ ਕੋਈ ਇੰਡੀਆ ਤੋਂ ਜੀ ਮਠਿਆਈ ਆਈ। ਵਾਹ ਜੀ ਵਾਹ। ਕਿਉਂ ਨਾ ਇੱਕ ਦੂਜੇ ਨਾਲ ਆਪਾਂ ਟ੍ਰੇਡ ਕਰੀਏ, ਪਿਆਰ ਨਾਲ ਬਦਲਾ ਟ੍ਰੇਡ ਕਰਕੇ ਫਿਰ ਹੀ ਆਪਾਂ ਦੂਜੇ ਟ੍ਰੇਡ ਵਾਲੇ ਬਿਲਕੁਲ ਜੀ, ਬਿਲਕੁਲ। ਥੈਂਕ ਯੂ ਸੋ ਮਚ। ਇੰਡੀਆ ਤੋਂ ਮਠਿਆਈ ਪਹੁੰਚ ਗਈ ਸਾਡੇ ਕੋਲ ਜੀ, ਅਸੀਂ ਉਹਨਾਂ ਨੂੰ ਦੇ ਦਿੱਤੀ, ਉਹਨਾਂ ਸਾਨੂੰ ਦੇ ਦਿੱਤੀ। ਜੀ ਜੀ ਬੜਾ ਵਧੀਆ ਜੀ। ਐਕਚੁਅਲੀ ਦਾ ਮਕਸਦ ਇਹ ਐਕਚੁਅਲੀ ਬਾਬਾ ਜੀ ਦੀ ਜਿਹੜੀ ਥਿਊਰੀ ਸੀ, ਜੋ ਉਹਨਾਂ ਦੀ ਸੋਚ ਪ੍ਰੈਕਟੀਕਲੀ ਕਰਕੇ ਦੇਖੀਏ। ਤੁਹਾਨੂੰ ਪਤਾ ਹੀ ਹੈ ਕਿ ਇਹਦੇ ਵਿੱਚ ਪੋਲੀਟੀਕਲ ਕਿੰਨੇ ਚੱਕਰ ਸੀਗੇ। ਇਹ ਲਾਂਘਾ ਖੋਲ੍ਹਣ ਪਿੱਛੇ ਹੁਣ ਆਪਾਂ ਉਹ ਡਿਟੇਲਸ ਨਹੀਂ ਜਾਣਾ, ਪਰ ਰੁਕਾਵਟਾਂ ਬਹੁਤ ਆਈਆਂ। ਲਾਸਟ ਮਿੰਟ ਤੱਕ ਵੀ ਪਤਾ ਨਹੀਂ ਸੀ ਵੀ ਕਿਹਨੇ ਆਉਣਾ ਕਿਹਨੇ ਨਹੀਂ ਆਉਣਾ, ਕੀ ਹੋਇਆ ਕੀ ਨਹੀਂ ਹੋਇਆ। ਪਰ ਜਿੰਨਾ ਵੱਡਾ ਹੁੰਗਾਰਾ ਅੱਜ ਮੈਂ ਲੋਕਾਂ ਦਾ ਆਪਸ ਵਿੱਚ ਦੇਖਿਆ, ਮੈਂ ਪੂਰਾ ਦਿਨ ਅੱਜ ਕੋਈ ਵੱਡੇ ਲੀਡਰ ਜਾਂ ਉਹਨਾਂ ਨਾਲ ਮੇਰਾ ਧਿਆਨ ਨਹੀਂ ਸੀ, ਮੇਰਾ ਧਿਆਨ ਆਮ ਲੋਕਾਂ ਨਾਲ ਸੀ। ਉਹਨਾਂ ਨੂੰ ਦੇਖ ਕੇ ਮੈਂ ਆਪਣਾ ਕੋਈ ਰਿਕਾਰਡਿੰਗ ਨਹੀਂ ਕੀਤੀ, ਕੁਛ ਨਹੀਂ ਕੀਤੀ। ਇੰਨਾ ਮਜ਼ਾ ਆ ਰਿਹਾ ਸੀ ਉਹਨਾਂ ਸਭ ਨੂੰ ਦੇਖ ਕੇ, ਲੋਕੀ ਜੱਫੀਆਂ ਪਾ ਰਹੇ ਸੀ। ਫਰੈਂਕ ਮੈਂ ਵੀ ਤੁਹਾਡੇ ਵਾਲੀ ਗੱਲ ਵੀ ਆਪਾਂ ਤੁਹਾਨੂੰ ਪਤਾ ਹੀ ਰਿਕਾਰਡਿੰਗ ਵਾਲੇ ਪਾਸੇ ਗਏ ਨਹੀਂ ਜੀ। ਅਸੀਂ ਲੋਕਾਂ ਨੂੰ ਮਿਲਣੇ ਥਾਂ ਤੇ ਜਾ ਕੇ ਜਿੱਥੇ ਟੋਲੀਆਂ ਬਣੀਆਂ ਸੀ, ਬੈਠੇ ਵੇਖਣੇ ਲੋਕ ਕਿਵੇਂ ਯਾਰ ਇੰਜੋਏ ਕਰਦੇ। ਦੇਖੋ ਲੋਕਾਂ ਨੇ ਨਾ ਸੋਸ਼ਲ ਮੀਡੀਆ ਨਾਲ ਜੋੜਿਆ ਇੰਨਾ ਆ, ਲੋਕਾਂ ਨੂੰ ਪਤਾ ਸੀ ਹਾਂ ਵੀ ਮੈਂ ਆ ਰਿਹਾ, ਉਹ ਉਧਰੋਂ ਆਇਆ ਹੋਇਆ ਸੀ, ਉਹ ਦੋਵੇਂ ਇਕੱਠੇ ਇੱਕ ਦੂਜੇ ਨੂੰ ਮਿਲ ਰਹੇ ਸੀ। ਕਿਆ ਗੇਮ ਬਣੀ ਹੋਈ ਸੀਗੀ। ਸਮਾਂ ਬਣਿਆ ਸੀ, ਬਹੁਤ ਵਧੀਆ ਮਾਹੌਲ ਬਣਿਆ ਸੀ। ਤੇ ਜੇ ਤੁਹਾਨੂੰ ਆਪਾਂ ਵਿਖਾ ਸਕਦੇ ਹੁੰਦੇ, ਇੰਟਰਨੈਟ ਜੈਮ ਸੀ ਇੱਥੇ ਆ, ਤੇ ਵਿਖਾਉਂਦੇ ਵੀ ਇੱਥੇ ਰੰਗ ਕੀ ਬਣਿਆ ਜੀ। ਅੱਜ ਇੱਥੇ ਆ ਪਈਆਂ ਵਾ ਐਵੇਂ ਧੂਆਂ ਲਾ ਕੇ ਇਸ ਤਰ੍ਹਾਂ ਬੈਠੇ ਸੀ, ਇੱਕ ਦੂਜੇ ਨਾਲ ਗੱਪਾਂ ਵੱਜਣੀਆਂ ਸੀ। ਮੈਨੂੰ ਯਾਦ ਆਉਂਦਿਆ
ਸੰਧਾਵਾਲੀਆ ਸਾਹਿਬ ਆਏ ਇੰਡੀਆ ਤੋਂ ਜੀ ਤੇ ਉਧਰੋਂ ਉਹਨਾਂ ਦੇ ਕਲੋਜ਼ ਬਰਾਦਰੀ ਜਿਹੜੇ ਮੁਸਲਮ ਇਧਰ ਨੇ ਮਾਨ, ਜੀ ਉਹ ਸਨ ਮੇਰੇ ਵੀ ਰਿਸ਼ਤੇਦਾਰ ਨੇ, ਮੇਰੇ ਚਾਚੇ ਉਹ ਕਹਿ ਵੀ ਦੇ ਰਹੇ ਸੀ ਕਿ ਮੇਰੇ ਮਾਮੇ ਦਾ ਪੁੱਤ ਜਾਂ ਕਜ਼ਨ ਕੁਛ ਤਾਂ ਕਹਿ ਰਹੇ ਸੀਗੇ। ਹਾਂ ਬਿਲਕੁਲ। ਹਾਂ ਉਹ ਪਹਿਲਾਂ ਥੋੜੀ ਹੈਰਾਨੀ ਹੁੰਦੀ ਸੀ ਵੀ ਸਿੱਖ ਮੁਸਲਮਾਨ ਕਜ਼ਨ, ਪਰ ਦੈਟਸ ਵਾਟ ਇਟ ਇਜ਼, ਯੂ نو ਬੜਾ ਮਜ਼ਾ ਆ ਰਿਹਾ ਸੀ ਗੱਲ ਸੁਣ ਕੇ, ਬਟ ਦੈਟਸ ਅ ਰਿਸਪੈਕਟ ਦੇ ਵਰ ਗਿਵਿੰਗ ਟੂ ਈਚ ਅਦਰ। ਬੜਾ ਵੱਡਾ ਜੈਸਰ ਆਪਾਂ ਜੇ ਸਮਝੀਏ, ਇੱਕ ਬੜਾ ਵੱਡੀ ਇਹ ਕਿਤਾਬ ਹੈ ਜੀ ਦ ਸਿੱਖ ਹੈਰੀਟੇਜ ਬਿਯੋਂਡ ਬਾਰਡਰਸ। ਇਹਦੇ ਚ ਆਪਾਂ ਫਿਲਹਾਲ ਪਾਕਿਸਤਾਨ ਦੇ 6 ਜ਼ਿਲ੍ਹਿਆਂ ਦੇ ਕਵਰ ਕੀਤੇ ਆ ਵੀਡੀਓ ਦੇ ਵਿੱਚ ਵੀ। ਜੀ ਫੋਟੋਗ੍ਰਾਫੀ ਪੱਖੋਂ ਤੁਸੀਂ ਵੇਖੋਗੇ ਏਰੀਅਲ ਵਿਊ ਜੀ ਜਾਂ ਦੂਜੇ ਸਾਰੇ ਬੜੀ ਜ਼ਬਰਦਸਤ ਮਿਹਨਤ ਕਰਕੇ ਆਪਾਂ ਫੋਟੋਗ੍ਰਾਫੀ ਕੀਤੀ ਹੈ। ਉਸ ਤੋਂ ਹਟ ਕੇ ਤੇ ਲੋਕੇਸ਼ਨਸ ਪਾਈਆਂ ਗਈਆਂ ਨੇ, ਜੇ ਤੁਸੀਂ ਲੱਭਣੀਆਂ ਹੋਣ ਮੈਪ ਤੇ ਤੁਸੀਂ ਜਸਟ ਉਹਦੇ ਤੇ ਲੈਟੀਟਿਊਡ ਲੌਂਗੀਟਿਊਡ ਦਾ ਪਿਨ ਦਿਓ ਤੇ ਤੁਸੀਂ ਉਹਨੂੰ ਈਜ਼ੀਲੀ ਜਿਹੜਾ ਵਾ ਲੱਭ ਸਕਦੇ ਜੇ ਉਸ ਬਿਲਡਿੰਗ ਨੂੰ। ਘਰ ਬੈਠਿਆ ਵੀ ਇਹ ਬਿਲਡਿੰਗ ਐਗਜ਼ੈਕਟ ਸਿੱਧੂ ਐਂਡ ਇਮਰਾਨ ਖਾਨ ਇਕੱਠੇ ਬੈਠੇ ਸੀ ਇਸ ਵੇਲੇ, ਸੁਰਜੀਤ ਸਿੰਘ ਹੋਠੀ ਐਂਡ ਨਾਸਿਰ ਢਿੱਲੋਂ ਜੀ ਇਕੱਠੇ ਉਸੇ ਜਗ੍ਹਾ ਤੇ ਬੈਠੇ ਆ, ਉਹਨਾਂ ਗੱਦੀਆਂ ਦੇ ਲਾਗੇ ਬੈਠੇ ਆ, ਤੇ ਮੈਨੂੰ ਉਹੀ ਪਿਆਰ ਮਹਿਸੂਸ ਹੋ ਰਿਹਾ। ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਵੀ ਇਹ ਐਜ਼ ਏ ਆਮ ਇਨਸਾਨ ਬੈਠੇ ਆ, ਗੁਰੂ ਮਹਾਰਾਜ ਦੇ ਦਰਬਾਰ ਨੂੰ ਪੂਰਾ ਸਤਿਕਾਰ ਕਰ ਰਿਹਾ। ਮਸਲੇ ਇਹੋ ਜਿਹੇ ਮਸਲੇ ਬਹੁਤ ਦੇਗੀ, ਧਾਰਮਿਕ ਸਥਾਨ ਤੇ ਕੁਰਸੀ ਆ ਕੇ ਬੈਠ ਜਿਹੜੀ ਹੰਕਾਰ ਮੰਨ ਹੋ ਗਿਆ, ਪਰ ਹਰ ਇੱਕ ਸਿੱਖ ਨੇ ਇਹ ਆਵਾਜ਼ ਦੇ ਸਿੱਧੂ ਸਾਹਿਬ ਬੜੀ ਖੁਸ਼ੀ ਹੋਈ। ਤੇ ਅੱਜ ਸਿੱਖ ਕੌਮ ਨੂੰ ਮੁਬਾਰਕਾਂ ਪੰਜਾਬੀ ਲਾਈਵ ਟੀਮ ਵੱਲੋਂ, ਤੇ ਆਏ ਸਾਰੇ ਸਿੱਖ ਸੰਗਤਾਂ ਨੂੰ ਬੜੀ ਖੁਸ਼ੀ ਨਾਲ ਆਪਣੇ ਘਰ ਨੂੰ ਵਾਪਸ ਜਾ ਰਹੇ ਆ। ਗੁਰੂ ਮਹਾਰਾਜ ਸਾਹਿਬ ਨੇ ਮਿਹਰ ਰੱਖੇ। ਹੋਠੀ ਸਾਹਿਬ, ਤੁਸੀਂ ਕੰਸਟਰਕਸ਼ਨ ਬਾਰੇ ਕੀ ਕਹਿੰਦੇ ਹੋ? ਤੁਸੀਂ ਦੁਨੀਆ ਭਰ ਦੇ ਨੇ ਵਿਦੇਸ਼ਾਂ ਦੇ ਗੁਰਦੁਆਰਾ ਸਾਹਿਬ ਦੇਖੇ ਹੋਏ ਆ, ਇਹਦੀ ਜਿਹੜੀ ਕੰਸਟਰਕਸ਼ਨ ਹੋਈ ਆ ਉਹਦੇ ਬਾਰੇ ਤੁਹਾਨੂੰ ਕਿਸ ਤਰ੍ਹਾਂ ਮਹਿਸੂਸ ਹੋ ਰਿਹਾ? ਦੇਖੋ ਜੀ, ਮਈ ਦੇ ਵਿੱਚ ਮੈਂ ਇੱਥੇ ਆਇਆ ਸੀ, ਗਰਮੀ ਬੜੀ ਸੀ, ਗਰਮੀ ਨਾਲ ਬੁਰਾ ਹਾਲ ਹੋ ਗਿਆ ਸੀ। ਗਰਮੀ ਨਾਲ ਬੁਰਾ ਹਾਲ ਹੋ ਗਿਆ ਸੀਗਾ। ਅਸੀਂ ਬ੍ਰਿਜ ਦੇ ਉੱਪਰ ਜਾ ਕੇ ਉੱਥੇ ਵੀ ਸ਼ੂਟਿੰਗ ਕੀਤੀ, ਤੇ ਇੱਥੇ ਵੀ ਗੁਰਦੁਆਰੇ ਅੰਦਰ ਆਹ ਜਿਹੜੀਆਂ ਬਿਲਡਿੰਗਾਂ ਨਜ਼ਰ ਆ ਰਹੀਆਂ ਨਾ, ਇਹ ਮਈ ਵਿੱਚ ਹੈ ਨਹੀਂ ਸੀ। ਠੀਕ ਹੈ। ਮੈਂ ਇੰਨਾ ਇੰਪ੍ਰੈਸ ਹੋਇਆ। ਹਾਂਜੀ। ਆ ਸਟੇਜ, ਬਿਲਡਿੰਗਾਂ, ਰੰਗ, ਜੋ ਫਲੋਰ, ਇਹਦੇ ਟੋਏ, ਮਿੱਟੀ ਉੜੇ, ਬੁਰਾ ਹਾਲ। ਤੇ ਮੈਂ ਇਹ ਇੰਨਾ ਕੰਮ ਦੀ ਅਮਰੀਕਾ ਨੂੰ ਵੀ ਫੈਸ ਕੀਤਾ। ਹਾਂਜੀ, ਦੇਖੋ ਜੀ, ਗੁਰੂ ਮਹਾਰਾਜ ਦੀ ਕਿਰਪਾ ਇਮਰਾਨ ਖਾਨ ਤੇ ਹੋਈ ਹੋਈ, ਇਹ ਕੰਮ ਸਫਲ ਹੋਇਆ, ਤੇ ਇਸੇ ਤਰ੍ਹਾਂ ਹੀ ਚੱਲਦਾ ਰਹੇ, ਕੋਈ ਅਲਝਣ ਨਾ ਆਵੇ। ਗੁਰੂ ਮਹਾਰਾਜ ਦੀ ਇਹ ਅਰਦਾਸ ਆ, ਕੋਈ ਵੀ ਇਹੋ ਜਿਹੀ ਹਰਕਤ ਨਾ ਹੋਵੇ ਕਿਸੇ ਪਾਸਿਓਂ ਵੀ। ਇਹ ਮਤਲਬ ਵੀ ਇਹ ਦੇਖੋ, ਸਾਡੇ ਆਪਾਂ ਡਾਕਟਰ ਜੀ ਪੰਨੂ ਨੇ ਆਪਣੇ ਕਿਤਾਬ ਰਿਲੀਜ਼ ਕੀਤੀ ਪਾਕਿਸਤਾਨ ਵਿੱਚ, ਤੇ ਇਹ ਕਿਤਾਬ ਜਿਹਨਾਂ ਵੀ ਬੀਬੀਆਂ ਨੇ ਦੇਖੀ ਉਹ ਇਹ ਪੁੱਛਦੇ ਵੀ ਜੀ ਮੈਂ ਕਿੱਥੋਂ ਲਵਾਂ। ਉਹ ਵੇਟ ਕਰ ਰਹੀਆਂ ਆ ਕਿ ਕਦੋਂ ਇਹ ਕਿਤਾਬ ਇੰਡੀਆ ਵਿੱਚ ਰਿਲੀਜ਼ ਹੁੰਦੀ ਆ, ਤੇ ਇੰਡੀਆ 'ਚ ਐਮਾਜ਼ਾਨ 'ਤੇ ਅਵੇਲੇਬਲ ਹੁੰਦੀ ਆ। ਤੇ ਕੈਨੇਡਾ ਤੋਂ ਆਈਆਂ ਸੰਗਤਾਂ ਨੇ ਕਿਹਾ ਵੀਰ ਜੀ ਮੈਂ ਜਾਂਦੀ ਲਾਉਂਗੀ। ਅਮਰੀਕਾ ਤੋਂ ਸਮਝ ਮੇਰੀ ਭੈਣ ਆਈ, ਉਹ ਕਹਿੰਦੀ ਮੈਂ ਵੀਰ ਜੀ ਜਾਂਦੀ ਆਰਡਰ ਕਰੂੰਗੀ। ਇਸ ਕਰਕੇ ਜੋ ਸੰਗਤ ਇੱਥੇ ਆਈ ਆ ਉਹ ਕਿਤਾਬ ਦੀ ਉਡੀਕ ਕਰ ਰਹੀ ਆ। ਅਸੀਂ ਜਲਦੀ ਪੰਜਾਬ ਜਾਵਾਂਗੇ। ਪੰਜਾਬੀ ਲਹਿਰ ਵੱਲੋਂ ਦੱਸੋ ਕਿ ਤੁਸੀਂ ਇੰਨੇ ਸਾਲਾਂ ਤੋਂ ਤਸਵੀਰਾਂ ਇਕੱਠੀਆਂ ਕਰ ਰਹੇ ਸੀ, ਆਪਾਂ ਸਾਰੇ ਕੱਲ ਕਮਿਟ ਕਰ ਰਹੇ ਸੀ, ਤੁਸੀਂ ਇਸ ਵੇਲੇ ਬੀਇੰਗ ਮੇਨ ਮੈਂਬਰ ਆਫ ਪੰਜਾਬੀ ਲਹਿਰ, ਇਹ ਆਪਾਂ ਜਿਹੜੀ ਚੀਜ਼ ਯੂਨੀਵਰਸਿਟੀ 'ਚ ਤਿੰਨ ਦਿਨਾਂ 'ਚ ਪੇਸ਼ ਕੀਤੀ ਹੈ, ਜਿਹੜੀ ਕਿ ਮੁੜ ਕੇ ਉਹਨਾਂ ਦੀ ਲਾਇਬ੍ਰੇਰੀਜ਼, ਉਹਨਾਂ ਦੇ ਰਿਸਰਚ ਮਟੀਰੀਅਲ 'ਚ ਬੱਚਿਆਂ ਨੇ ਅੱਗੇ ਸਿੱਖੀਜ਼ਮ 'ਚ ਹਾਇਰ ਐਜੂਕੇਸ਼ਨ ਕਰਨੀ ਹੈ। ਤੁਸੀਂ ਦੇਖੋ ਆਪਣੀ ਜਿਹੜੀ ਪਿੰਡਾਂ 'ਚ ਜਾ ਕੇ ਜਿਹੜੀ ਆਪਾਂ ਸ਼ੁਰੂਆਤ ਕੀਤੀ ਸੀਗੀ, ਚੈਨਲ 'ਚ ਬਣਿਆ, ਥੋੜ੍ਹਾ ਜਿਹਾ ਉਹਦੇ ਨਾਲ ਹੋਰ ਪਪੂਲੈਰਿਟੀ ਹੋਈ, ਪਰ ਐਕਚੁਅਲੀ ਉਹਦੀ ਡਾਕੂਮੈਂਟੇਸ਼ਨ ਦੇਖੀ ਉਹ ਐਕੈਡੈਮਿਕ ਲੈਵਲ ਤੇ ਅੱਜ ਪਹੁੰਚ ਰਹੀ ਹੈ। ਉਹਦੇ ਬਾਰੇ ਤੁਸੀਂ ਕੀ ਫੀਲ ਕਰਦੇ ਹੋ ਕਿ ਆਪਾਂ ਕਦੀ ਸੋਚਿਆ ਹੀ ਨਹੀਂ ਸੀ ਕਿ ਆਪਾਂ ਜਿਹੜਾ ਸ਼ੌਕੀਆ ਜਿਹਾ ਕੰਮ ਕਰਦੇ ਹਾਂ ਕਿ ਚਲੋ ਫੋਟੋ ਬੁੱਕ ਲਿਖ ਲਵਾਂਗੇ, ਹੁਣ ਉਹ ਰੈਫਰੈਂਸਿਸ ਵਗੈਰਾ ਕਰਕੇ ਉਹਨੂੰ ਇੱਥੇ ਕਾਲਜਿਸ ਯੂਨੀਵਰਸਿਟੀ 'ਚ ਇੰਨਾ ਪਿਆਰ ਮਿਲ ਰਿਹਾ। ਹਾਊ ਡੂ ਯੂ ਫੀਲ ਅਬਾਊਟ ਦੈਟ? ਦੱਸੋ ਤੁਸੀਂ ਇੱਕ ਪਹਿਲੀ ਮੇਰਾ ਖਿਆਲ ਮੈਂ ਕਿਤਾਬ ਦੇਖੀ ਆ ਜਿਹਦੇ ਵਿੱਚ ਗੂਗਲ ਦਾ ਐਡਰੈਸ ਪਾਓ ਤੇ ਉਸ ਜਗ੍ਹਾ ਜਾ ਸਕਦੇ ਜਿੱਥੇ ਗੁਰਦੁਆਰਾ ਹੈ, ਤੇ ਜਿਹੜੀ ਭੈਣ ਪੜ੍ਹੀ ਲਿਖੀ ਆ ਉਹ ਚੀਜ਼ ਦੇਖਦੀ ਹੈ ਕਹਿੰਦੀ ਹੈ ਕਹਿੰਦੀ ਇਹ ਕਿਸ ਤਰ੍ਹਾਂ ਕੀਤਾ, ਹਰ ਗੁਰਦੁਆਰੇ ਦਾ ਐਡਰੈਸ ਕਿਸ ਤਰ੍ਹਾਂ ਲੱਭਿਆ। ਤੇ ਮੈਂ ਕਿਹਾ ਇਹ ਡਾਕਟਰ ਸਾਹਿਬ ਦੀ ਆਪਣੇ ਮਿਹਨਤ ਆ। ਨਹੀਂ ਮੇਰੀ ਜਿਹੜੇ ਮੈਂ ਤਾਂ ਕਹੂੰਗਾ ਵੀ ਤੁਸੀਂ ਸਾਰੇ ਔਰ ਜਿੰਨੇ ਵੀ ਆਪਾਂ 60-70 ਜਾਣੇ ਦੇ ਕਰੀਬ ਪਾਕਿਸਤਾਨ ਦੇ ਵਿੱਚ ਟੋਟਲ ਹਨਾ, ਭਾਵੇਂ ਉਹ ਸਿੰਧ 'ਚ ਰਹਿੰਦੇ ਆ, ਭਾਵੇਂ ਬਲੋਚਿਸਤਾਨ 'ਚ ਕਿਤੇ ਹੈਗੇ ਆ, ਮਤਲਬ ਇੰਨੇ ਸਾਲਾਂ 'ਚ ਇਹ ਮੈਂ ਦੱਸਣਾ ਜ਼ਰੂਰ ਚਾਹੁੰਦਾ ਆਪਣੇ ਵੱਲੋਂ, ਕਿਉਂਕਿ ਹੈਗਾ ਤਾਂ ਮੈਂ ਇਸ ਵੇਲੇ ਹੁਣ ਵੀਡੀਓਗ੍ਰਾਫੀ ਕਰ ਰਿਹਾ, ਕਿ ਮਤਲਬ ਇਹ ਬੁੱਕ ਮੇਰੀ ਦਿਲ ਦੀ ਤਮੰਨਾ ਹੈਗੀ ਕਿ ਆਪਾਂ ਸਾਰੇ ਜਿੰਨਿਆਂ ਨੇ ਮਿਹਨਤ ਕੀਤੀ ਹੈ ਨਾ, ਮਤਲਬ ਉਹ ਸਾਰੇ ਹੀ ਇਹਨੂੰ ਇੱਦਾਂ ਹੈ ਕਿ ਆਪਾਂ ਸਾਰਿਆਂ ਦੀ ਬਹੁਤ ਵੱਡੀ ਜਿੱਤ ਹੈਗੀ ਹੈ। ਮੈਂ 3-4 ਦਿਨਾਂ 'ਚ ਇਕੱਲਾ ਯੂਨੀਵਰਸਿਟੀ ਜਾ ਰਿਹਾ, ਮੈਨੂੰ ਇੰਨਾ ਪਿਆਰ ਮਿਲ ਰਿਹਾ, ਮੈਂ ਜੀ ਮੇਰਾ ਕਰਦਾ ਵੀ ਤੁਸੀਂ ਵੀ ਮੇਰੇ ਨਾਲ ਹੋਵੋ ਔਰ ਦੇਖੋ ਵੀ ਜਿਹੜੇ ਵੱਡੇ ਹਿਸਟੋਰੀਅਨ ਹੈਗੇ, ਐਕੈਡੈਮਿਕ ਹਿਸਟੋਰੀਅਨ, ਜਦੋਂ ਇਹਦਾ ਉਹ ਬੈਕ ਇੰਡੈਕਸ ਪੇਜ ਦੇਖਦੇ ਆ 20 ਪੇਜ ਇਹਦੇ 'ਚ ਰੈਫਰੈਂਸ ਸਾਈਟੇਸ਼ਨਸ ਹੈਗੇ ਆ, ਜਿਹੜੇ ਕਿ ਮੁਖਤਲਿਫ ਕਿਤਾਬਾਂ ਤੋਂ ਹੈਗੇ, ਉਰਦੂ, ਪਰਸ਼ੀਅਨ, ਗੁਰਮੁਖੀ, ਅੰਗਰੇਜ਼ੀ, ਮਤਲਬ ਉਹ ਬੜੇ ਹੈਰਾਨ ਰਹਿੰਦੇ ਆ ਵੀ ਨਹੀਂ ਤਾਂ ਉਹ ਸੋਚਦੇ ਸੀ ਸਿੱਖਾਂ ਦੀ ਕਿਤਾਬ ਹੈਗੀ ਆ। ਉਹ ਮਿਕਸ ਹੋਣ ਕਰਦੇ ਆ ਕਿ ਵਾਓ ਹਿਸਟਰੀ ਇਜ਼ ਸੋ ਮਚ ਕੰਬਾਈਨਡ।
So that's what the achievement is. ਮੈਂ ਇਹ ਗੱਲ ਕਹੀ ਮੇਰੇ ਪਾਕਿਸਤਾਨ ਵੀਰਾਂ ਨੇ ਮੇਰੇ ਨਾਲ ਗੱਲ ਕੀਤੀ ਇੱਥੇ, ਮੈਂ ਉਹਨਾਂ ਨੂੰ ਇਹ ਦੱਸਿਆ ਵੀ ਇਹ ਤੁਹਾਡੀ ਹੈਰੀਟੇਜ ਆ, ਪਾਕਿਸਤਾਨ ਦਾ ਹੈ। ਇਹ ਪਾਕਿਸਤਾਨ ਦਾ ਹੈਰੀਟੇਜ, ਤੁਸੀਂ ਕਿਸ ਤਰ੍ਹਾਂ ਇਹਨੂੰ ਸੰਭਾਲਣਾ, ਕਿਸ ਤਰ੍ਹਾਂ ਇਹਨੂੰ ਮੇਨਟੇਨ ਕਰਨਾ, ਇਹ ਤੁਹਾਡੇ ਅਸੀਂ ਤੁਹਾਡੇ ਅੱਗੇ ਲੈ ਕੇ ਸਾਂਭੋ ਆਪਣਾ ਸਮਾਨ। ਠੀਕ ਹੈ ਜੀ। ਜਾਣ ਉਹਨਾਂ ਦੀ ਦੌਲਤ ਦੀ ਜਾਣਕਾਰੀ ਉਹਨਾਂ ਨੂੰ ਦੇ ਰਹੇ ਆ, ਇਹ ਆਪਾਂ ਦੇ ਤੋਂ ਲੈ ਨਹੀਂ ਜਾਣੀ, ਉਹਨਾਂ ਦੇ ਕੋਲ ਰਹਿਣੀ ਆ। ਅਸੀਂ ਉਹਨਾਂ ਨੂੰ ਜਾਣਕਾਰੀ ਦਿੱਤੀ ਹੈ ਵੀ ਇਹ ਸਥਾਨ ਦੀਆਂ ਇੰਨੀ ਵੈਲਿਊ ਸਿੱਖਾਂ ਕੋਲ ਹੈ, ਸਿੱਖ ਤੁਹਾਡੇ ਨਾਲ ਪਿਆਰ ਕਰਦੇ ਆ, ਤੁਸੀਂ ਇਹਨਾਂ ਜਗ੍ਹਾ ਨੂੰ ਸਾਡੇ ਨਾਲ ਰਲ ਕੇ ਸੰਭਾਲੋ ਤੇ ਤੁਹਾਡਾ ਇਹ ਹੈਰੀਟੇਜ ਆ, ਸਿੱਖ ਆਣਗੇ ਤੁਹਾਡੇ ਨਾਲ ਪਿਆਰ ਹੋਰ ਵਧੂਗਾ, ਨਫ਼ਰਤ ਖਤਮ ਹੋਊਗੀ। ਬਹੁਤ ਸ਼ੁਕਰੀਆ ਡਾਕਟਰ ਸਾਹਿਬ ਤੁਹਾਡਾ ਵੀ, ਫੌਜੀ ਸਾਹਿਬ ਤੁਹਾਡਾ ਵੀ, ਥੈਂਕ ਯੂ ਜੀ। ਟਾਈਮ ਦਿੱਤਾ, ਇਹਦੇ 'ਤੇ ਆਪਾਂ ਗੱਲਬਾਤ ਰੱਖੀ। ਜਿਵੇਂ ਅੱਗੇ ਤੁਹਾਨੂੰ ਦੱਸਿਆ ਸੀ ਇਸ ਤੋਂ ਪਹਿਲਾਂ, ਇਹਦੇ 'ਤੇ ਆਪਾਂ ਇਹ ਦੂਜੇ ਕੰਟਰੀਜ਼ ਦੇ ਵਿੱਚ ਵੀ ਬਹੁਤ ਜਲਦੀ ਅਵੇਲੇਬਲ ਹੋਏਗੀ। ਇਹ ਤੁਸੀਂ ਹੁਣ ਗੁਰਦੁਆਰਾ ਸਾਹਿਬ ਦੇ ਨਾਈਟ ਵਿਊ ਵੇਖੋ, ਕਿੱਡਾ ਜ਼ਬਰਦਸਤ ਬਿਊਟੀਫਿਕੇਸ਼ਨ, ਕਿੱਡਾ ਪਿਆਰਿਆਂ ਲਾਈਟਸ ਦੇ ਨਾਲ। ਲਓ ਜੀ, ਮਿਲਦੇ ਆ ਤੁਹਾਨੂੰ ਫੇਰ ਨੈਕਸਟ ਵੀਡੀਓ ਦੇ ਵਿੱਚ। ਰੱਬ ਰਾਖਾ।